पंजाब पुलिस क्योंकि ठीक तरीके नाल काम नहीं कर रही, इस तो मुख्तलिफ नवीं फोर्सिस बनाई जा रही वा। ਜਿਹੜੇ ਨਜਾਇਜ਼ ਕਬਜ਼ਾ ਕਰਕੇ ਬੈਠੇ ਆ ਉਹਨਾਂ ਨੂੰ ਹੁਣ ਲਿੱਤਰ ਪੈਣ ਦਾ ਟਾਈਮ ਆ ਗਿਆ ਵਾ। ਪੰਜਾਬ ਪੁਲਿਸ ਦੇ ਉੱਪਰ ਅਸੀਂ ਬਰਡਨ ਹੀ ਨਾ ਪਾਇਆ ਸੀਗਾ। ਜਿਹੜੀ ਨਵੀਂ ਫੋਰਸ ਆ ਗਈ ਆ, ਇਹਨਾਂ ਕੋ ਡੰਡੇ ਵੀ ਆਪਣੇ ਆ, ਇਹਨਾਂ ਕੋ ਬੰਦੂਕਾਂ ਵੀ ਆਪਣੀਆਂ ਵਾ। अस्सलाम वालेकुम। अच्छा जी, आ जो तुसी गाना सुनिया किसी फिल्म का गाना नहीं है, बल्कि एक नवी फोर्स बनी आ पीरा के नाम तो ਉਹਦਾ ਗਾਣਾ ਵਾ। ਜਦੋਂ ਵੀ ਕਿ ਨਵੀਂ ਫੋਰਸ ਆਂਦੀ ਆ ਤੇ ਉਹਦੇ ਉੱਪਰ ਤਨਕੀਦ ਵੀ ਕੀਤੀ ਜਾਂਦੀ ਆ, ਉਹਦੀ ਤਾਰੀਫ ਵੀ ਕੀਤੀ ਜਾਂਦੀ। ਤਾਰੀਫ ਤਾਂ ਆਪਾਂ ਬਾਅਦ ਚ ਕਰਾਂਗੇ, ਪਹਿਲੇ ਤਨਕੀਦ ਕਰਨ ਵਾਲਿਆਂ ਦੀ ਗੱਲ ਸੁਣ ਲਈਏ। ਤਨਕੀਦ ਕਰਨ ਵਾਲਿਆਂ ਦਾ ਇਹ ਕਹਿਣਾ ਵਾ ਕਿ ਪੰਜਾਬ ਪੁਲਿਸ ਕਿਉਂਕਿ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਇਸ ਤੋਂ ਮੁਖਤਲਿਫ ਨਵੀਆਂ ਫੋਰਸਿਸ ਬਣਾਈਆਂ ਜਾ ਰਹੀਆਂ ਵਾ ਤਾਂ ਕਿ ਇਹਦੀ ਰਿਪਲੇਸਮੈਂਟ ਲਿਆਈ ਜਾ ਸਕੇ। ਇਸ ਗੱਲ ਨੂੰ ਇੱਥੇ ਛੱਡਦੇ ਹਾਂ, ਪਹਿਲੇ ਆਪਾਂ ਪੀਰਾ ਦੀ ਗੱਲ ਕਰਦੇ ਹਾਂ ਕਿ ਪੀਰਾ ਨੇ ਕਰਨਾ ਕੀ ਆ, ਉਸ ਤੋਂ ਬਾਅਦ ਫਿਰ ਬਾਕੀ ਗੱਲਾਂ ਕਰਾਂਗੇ। ਪੀਰਾ ਦਾ ਕੰਮ ਇਹ ਹੈਗਾ ਜੀ, ਜਿਹੜੇ ਨਜਾਇਜ਼ ਕਬਜ਼ਾ ਕਰਕੇ ਬੈਠੇ ਆ ਸਰਕਾਰੀ ਜ਼ਮੀਨ ਦੇ ਉੱਪਰ, ਸੜਕਾਂ ਦੇ ਉੱਪਰ, ਗਲੀਆਂ ਦੇ ਉੱਪਰ, ਮੁਹੱਲਿਆਂ ਦੇ ਉੱਪਰ, ਉਹਨਾਂ ਨੂੰ ਹੁਣ ਲਿੱਤਰ ਪੈਣ ਦਾ ਟਾਈਮ ਆ ਗਿਆ ਵਾ। ਭਰਪੂਰ ਤਰੀਕੇ ਦੇ ਨਾਲ ਹੁਣ ਲਿੱਤਰ ਵੱਜੇਗਾ। CCD ਵਾਲਾ ਕੰਮ ਤਾਂ ਨਹੀਂ ਹੋਣਾ, ਲੇਕਿਨ ਲਿੱਤਰ ਪ੍ਰਾਪਰ ਤਰੀਕੇ ਨਾਲ ਉਹਨਾਂ ਨੂੰ ਵੱਜੇਗਾ। ਹੁਣ ਜਨਾਬੇ ਲਈ ਆਪਣੇ ਆਪ ਹੀ ਕਬਜ਼ੇ ਜਿਹੜੇ ਆ ਛੱਡ ਦਿਓ। ਜੇ ਤੁਸੀਂ ਨਾ ਛੱਡੇ ਤੇ ਇਲਾਜ ਬੜੇ ਸੋਹਣੇ ਇਹਨਾਂ ਕੋ ਹੈਗੇ। ਘੰਟਾ ਘਰ ਦੇ 8 ਜਿਹੜੇ ਬਾਜ਼ਾਰ ਸੀਗੇ, ਮਿਊਨਿਸਪਲ ਕਾਰਪੋਰੇਸ਼ਨ ਵਾਲੇ ਪਿੱਟ ਮਰੇ ਕਿ 8 ਬਾਜ਼ਾਰ ਜਿਹੜੇ ਆ ਉਹਨਾਂ ਨੂੰ ਤਜਾਵਜ਼ਾਤ ਤੋਂ ਕਲੀਅਰ ਕਰ ਦਿਓ। ਅਸੀਂ ਇੱਥੇ ਰੋਸ਼ਨੀਆਂ ਲਿਆਉਣਾ ਚਾਹੁੰਦੇ ਆ, ਕੁਰਸੀਆਂ ਲਾਉਣਾ ਚਾਹੁੰਦੇ ਆ, ਮੰਜੀਆਂ ਪਾਉਣਾ ਚਾਹੁੰਦੇ ਆ, ਲੋਕਾਂ ਨੂੰ ਬਿਠਾਉਣਾ ਚਾਹੁੰਦੇ ਆ, ਲੇਕਿਨ ਕਿਸੇ ਨੇ ਇੱਕ ਨਾ ਮੰਨੀ। ਫਿਰ ਹੁੰਦਾ ਕੀ ਸੀਗਾ, ਜਦੋਂ ਮਿਊਨਿਸਪਲ ਕਾਰਪੋਰੇਸ਼ਨ ਵਾਲੇ ਕਾਰਵਾਈ ਕਰਕੇ ਜਾਂਦੇ ਸੀ, ਉਹਨਾਂ ਨੂੰ ਫੋਨ ਆ ਜਾਂਦਾ ਸੀਗਾ, ਉਹਨਾਂ ਨੂੰ ਵਿਚਾਰਿਆਂ ਨੂੰ ਛੱਡਣਾ ਪੈਂਦਾ ਸੀ ਉਹਨਾਂ ਦਾ ਸਮਾਨ। ਲੇਕਿਨ ਹੁਣ ਸਿਫਾਰਿਸ਼ ਕਲਚਰ ਬਿਲਕੁਲ ਖਤਮ ਹੋਣ ਲੱਗਾ। ਜਿਹੜੀ ਨਵੀਂ ਫੋਰਸ ਆ ਗਈ ਆ, ਇਹਨਾਂ ਕੋਲ ਸੋਟੇ ਵੀ ਆਪਣੇ ਆ, ਇਹਨਾਂ ਕੋਲ ਡੰਡੇ ਵੀ ਆਪਣੇ ਆ, ਇਹਨਾਂ ਕੋਲ ਬੰਦੂਕਾਂ ਵੀ ਆਪਣੀਆਂ ਵਾ, ਇਹਨਾਂ ਦਾ ਥਾਣਾ ਵੀ ਆਪਣਾ ਵਾ, ਇਹਨਾਂ ਕੋਲ ਗੱਡੀਆਂ ਵੀ ਆਪਣੀਆਂ ਵਾ। ਇਹਨਾਂ ਨੇ ਫੜ ਕੇ ਥਾਣੇ ਲੈ ਜਾਣਾ ਤੇ ਠੋਕ ਕੇ ਪਰਚਾ ਦੇ ਦੇਣਾ। ਫਿਰ ਤੁਸੀਂ ਜਾਣਿਓ ਤੇ ਤੁਹਾਡਾ ਕੰਮ ਜਾਣੇ। ਹੁਣ ਦੂਸਰਾ ਕੰਮ ਇਹਦਾ ਕੀ ਹੋਣਾ ਵਾ, ਖੁਦ ਸਾਖਤਾ ਮਹਿੰਗਾਈ। ਅੱਜ ਖੰਡ ਜਨਾਬੇ ਵਾਲੀ 300 ਰੁਪਏ ਕਿਲੋ ਆ, ਅੱਜ ਖੰਡ 400 ਰੁਪਏ ਕਿਲੋ ਆ, ਅੱਜ 500 ਰੁਪਏ ਕਿਲੋ ਆ। ਜਿਨ੍ਹਾਂ ਦੇ ਘਰ ਪਈ ਆ ਉਹ ਘਰ ਬੈਠੇ ਹੀ ਕੀਮਤਾਂ ਵਧਾ ਦਿੰਦੇ ਆ। ਹੁਣ ਇਹ ਕੰਮ ਨਹੀਂ ਹੋਣਾ। ਕਦੀ ਚੌਲ ਦੀ ਕੀਮਤ ਵੱਧ ਗਈ, ਕਦੀ ਆਟੇ ਦੀ ਕੀਮਤ ਵੱਧ ਗਈ, ਕਦੀ ਘਿਓ ਦੀ ਕੀਮਤ ਵੱਧ ਗਈ। ਹੁਣ ਹਰ ਬੰਦੇ ਨੇ ਜਿਹੜੀ ਸਰਕਾਰੀ ਕੀਮਤ ਹੋਣੀ ਆ ਉਹਦੇ ਹਿਸਾਬ ਨਾਲ ਵੇਚਣਾ ਵਾ। ਪ੍ਰਾਈਜ਼ ਲਿਸਟ ਬਾਹਰ ਲਾਣੀ ਆ। ਅਗਰ ਪ੍ਰਾਈਜ਼ ਲਿਸਟ ਅੰਦਰ ਲੱਗੀ ਹੋਈ ਫਿਰ ਵੀ ਜਨਾਬੇ ਵਾਲੀ ਧੜ 'ਤੇ ਪਰਚਾ ਹੋਣਾ ਵਾ। ਮੈਂ ਕਹਿੰਦਾ ਕਿ ਇੱਦਾਂ ਦੀ ਫੋਰਸ ਤਾਂ ਸਾਡੇ ਪਾਕਿਸਤਾਨੀਆਂ ਵਾਸਤੇ ਨਿਹਮਤ ਆ। ਖੈਰ ਇਹ ਤਾਂ ਪੰਜਾਬ ਵਾਸਤੇ ਹੀ ਹੈ ਨਾ, ਤੇ ਪੰਜਾਬੀਆਂ ਵਾਸਤੇ ਮਿਹਨਤ ਕਰ ਲੈਂਦੇ। ਮੈਂ ਕਹਿੰਦਾ ਕਿ ਦੂਜਿਆਂ ਸੂਬਿਆਂ ਨੂੰ ਵੀ ਇਹ ਸਾਡੇ ਸੂਬੇ ਕੋਲ ਸਿੱਖਣਾ ਚਾਹੀਦਾ ਵਾ। ਇੱਦਾਂ ਦੀਆਂ ਫੋਰਸਿਸ ਬਣਾਉਣੀਆਂ ਚਾਹੀਦੀਆਂ ਵਾ ਜਿਹੜੀਆਂ ਕੰਮ ਕਰਨ ਔਰ ਡੰਡੇ ਨਾਲ ਕੰਮ ਕਰਾਉਣ ਲੋਕਾਂ ਕੋਲੋਂ। ਤੁਸੀਂ ਫਲ ਵਾਲੇ ਕੋਲ ਚਲ ਜਾਓ, ਤੁਸੀਂ ਸਬਜ਼ੀ ਵਾਲੇ ਕੋਲ ਚਲ ਜਾਓ, ਹਰ ਬੰਦੇ ਨੇ ਆਪਣਾ ਰੇਟ ਲਾਇਆ ਹੁੰਦਾ ਸੀ। ਉੱਤੇ ਲਿਖਿਆ ਹੁੰਦਾ ਸੀ 150 ਰੁਪਏ ਕਿਲੋ। ਜਦੋਂ ਜਾ ਕੇ ਅੰਬ ਨੂੰ ਹੱਥ ਲਾਈਦਾ ਸੀ, ਭਾਈ ਆਹ ਤਾਂ 300 ਰੁਪਏ ਕਿਲੋ। ਭਾਈ ਫਿਰ 150 ਕਿਉਂ ਲਿਖਿਆ ਵਾ? ਉਹ 150 ਵਾਲਾ ਤਾਂ ਆਹ ਪਿਆ ਵਾ, ਆਹ ਲੈ ਲਓ। ਉਹ ਵੇਖਣ ਵਾਲਾ ਹੀ ਹੁੰਦਾ ਜਿਹੜਾ 150 ਵਾਲਾ ਹੁੰਦਾ ਵੀ ਮਾਮਾ ਲਿਖ ਕੇ ਲਾ ਨਾ, ਆਹ 150 ਆ, ਆਹ 200 ਆ, ਆਹ 300 ਆ। 150 ਵੇਖ ਕੇ ਭੱਜ ਕੇ ਜਾਣਾ ਅਸੀਂ, 300 ਵਾਲੇ ਨੂੰ ਹੱਥ ਪਾ ਲੈਣਾ ਤੇ ਫਿਰ ਜਨਾਬੇ ਲਈ ਮਾਯੂਸੀ ਨਾਲ ਹੱਥ ਵਾਪਸ ਆਣਾ। ਹੁਣ ਇਦਾਂ ਦਾ ਕੰਮ ਨਹੀਂ ਜੀ ਹੋਣਾ। ਇਹ ਵੀ ਧਿਆਨ ਰੱਖਿਓ, ਇਹ ਵੀ ਸਾਰਾ ਅਜ਼ਾਬ ਦੇ ਜ਼ੁਮਰੇ 'ਚ ਆਉਂਦਾ ਵਾ। ਖੈਰ ਜੀ, ਪੀਰਾਂ ਵਾਲੇ ਆਪ ਹੀ ਅਜ਼ਾਬ ਜਜ਼ਾ ਸਜ਼ਾ ਦੇ ਲੈਣਗੇ। ਏਸੀ ਕੀ ਕਹਿਣਾ, ਸਾਡਾ ਤਾਂ ਕੰਮ ਸੀ ਤੁਹਾਨੂੰ ਦੱਸਣਾ। ਅੱਛਾ ਜੀ, ਜਿਹੜੇ ਬੰਦੇ ਸੋਸ਼ਲ ਮੀਡੀਆ ਤੇ ਹੁਣ ਲੱਗੇ ਹੋਏ ਆ ਕਿ ਪੰਜਾਬ ਪੁਲਿਸ ਦਾ ਹੁਣ ਕੰਮ ਕੀ ਹੋਏਗਾ, ਇਹਨਾਂ ਦਾ ਕੰਮ ਖਤਮ ਹੋਣ ਜਾ ਰਿਹਾ ਵਾ, ਹਰਗਜ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਸਿਰਫ ਇਹੀ ਦੱਸਣ ਲੱਗਾ ਵਾਂ, ਜਦੋਂ ਤਜਾਵਜ਼ਾਤ ਖਤਮ ਕਰਨ ਵਾਸਤੇ ਜਾਂਦੇ ਸੀਗੇ, ਪੰਜਾਬ ਪੁਲਿਸ ਦੀ ਨਫਰੀ ਤਜਾਵਜ਼ਾਤ ਵਾਲਿਆਂ ਦੇ ਨਾਲ ਲੱਗ ਜਾਂਦੀ ਸੀ। ਮਹਿੰਗਾਈ ਕੰਟਰੋਲ ਕਰਨ ਜਾਂਦੇ ਸੀ, ਪੰਜਾਬ ਪੁਲਿਸ ਦੀ ਨਫਰੀ ਮਹਿੰਗਾਈ ਵਾਲੇ ਦੇ ਨਾਲ ਲੱਗ ਜਾਂਦੀ ਸੀ। ਪੋਲੀਓ ਦੇ ਕਤਰੇ ਪਿਆਣ ਜਾਂਦੇ ਸੀ, ਪੰਜਾਬ ਪੁਲਿਸ ਦੀ ਨਫਰੀ ਪੋਲੀਓ ਦੇ ਕਤਰੇ ਵਾਲਿਆਂ ਨਾਲ ਲੱਗ ਜਾਂਦੀ ਸੀ। ਯਾਨੀ ਕਿ ਪੰਜਾਬ ਪੁਲਿਸ ਦੇ ਉੱਪਰ ਅਸੀਂ ਬਰਡਨ ਹੀ ਨਾ ਪਾਇਆ ਸੀਗਾ। ਉਹਨਾਂ ਨੇ ਚੋਰੀਆਂ ਕੀ ਰੋਕਣੀਆਂ ਸੀ, ਉਹਨਾਂ ਨੇ ਡਕੈਤੀਆਂ ਕੀ ਰੋਕਣੀਆਂ ਸੀ, ਉਹਨਾਂ ਨੇ ਕਤਲ ਕੀ ਰੋਕਣੇ ਸੀ। ਹੁਣ ਅਸਲ ਕੰਮ ਆਪਣਾ ਆਪਣਾ ਕਰਨਗੇ। ਪੰਜਾਬ ਪੁਲਿਸ ਆਪਣਾ ਕੰਮ ਕਰੇਗੀ, ਪੀਰਾ ਆਪਣਾ ਕੰਮ ਕਰੇਗੀ, CCD ਆਪਣਾ ਕੰਮ ਕਰੇਗੀ, ਬਾਕੀ ਮਹਿਕਮੇ ਆਪਣੇ ਕੰਮ ਕਰਨਗੇ ਤੇ ਫਿਰ ਪੰਜਾਬ ਪੁਲਿਸ ਦੇ ਉੱਪਰੋਂ ਬਰਡਨ ਆਟੋਮੈਟਿਕ ਘਟ ਜਾਏਗਾ। ਚੋਰੀਆਂ, ਡਕੈਤੀਆਂ, ਕਤਲ, ਰਾਜ਼ਨੀ ਜਿੰਨੇ ਵੀ ਵਾਕਿਆਤ ਹੋ ਰਹੇ ਆ ਆਪ ਹੀ ਆਸਤਾ ਆਸਤਾ ਘਟਦੇ ਜਾਣਗੇ। ਅੱਛਾ, CCD ਦਾ ਜਿਹੜਾ ਕੰਮ ਸੀਗਾ, ਉਹਦਾ ਕੰਮ ਸੀਗਾ ਕਿ ਪੁਰਾਣੇ ਮੁਲਜ਼ਮ ਫੜਨਾ, ਔਰ CCD ਨੇ ਆਪਣਾ ਪ੍ਰਾਪਰ ਕੰਮ ਕੀਤਾ। ਪੁਰਾਣੇ ਮੁਲਜ਼ਮ ਜਿਹੜੇ ਆ ਉਹ ਫੜ ਕੇ ਜੇਲ੍ਹਾਂ 'ਚ ਵੀ ਭੇਜੇ ਆ, ਫੜ ਕੇ ਠੋਕੇ ਵੀ ਆ, ਫੜ ਕੇ ਫਰਾਈ ਵੀ ਕੀਤੇ ਆ। ਲੇਕਿਨ ਹੁਣ ਇਹਦਾ ਨਤੀਜਾ ਕੀ ਨਿਕਲਿਆ ਵਾ ਕਿ ਪੰਜਾਬ ਪੁਲਿਸ ਆਪਣਾ ਕੰਮ ਕਰਨ ਲੱਗ ਗਈ। ਜਦੋਂ ਪੰਜਾਬ ਪੁਲਿਸ ਆਪਣਾ ਕੰਮ ਕਰਨ ਲੱਗ ਗਈ, ਆਟੋਮੈਟਿਕ ਜਨਾਬੇ ਵਾਲੀ ਜਿਹੜੀਆਂ ਵਾਰਦਾਤਾਂ ਸੀਗੀਆਂ ਉਹਨਾਂ ਦੇ ਵਿੱਚ ਨਮਾਇਆ ਕਮੀ ਆਈ। ਨਾ ਸਿਰਫ ਨਮਾਇਆ ਕਮੀ ਆਈ, ਬਾਸ ਥਾਣੇ ਤੇ ਇਸ ਤਰ੍ਹਾਂ ਦੇ ਵੀ ਰਿਪੋਰਟ ਹੋਏ ਆ ਜਿਹਦੇ ਵਿੱਚ ਚੋਰੀ ਔਰ ਡਕੈਤੀ ਦੀ ਇੱਕ ਵਾਰਦਾਤ ਵੀ ਨਹੀਂ ਹੋਈ। ਬਹੁਤ ਸ਼ੁਕਰੀਆ।